Twitter challenging orders to remove content sues India's government. Twitter's lawsuit is part of broadening battle between the biggest tech companies and governments around the world over who gets to control information and how. फरवरी 2021 ਚ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਇਹ 500 ਤੋਂ ਜ਼ਿਆਦਾ ਅਕਾਊਂਟ ਇਹ ਪਰਮਾਨੈਂਟਲੀ ਬਲੌਕ ਕਰੋ। ਟਵਿੱਟਰ ਨੇ ਕਿਹਾ ਕਿ ਵੀ ਅਸੀਂ ਜਿਹੜਾ ਕੋਈ ਵੀ ਜਰਨਲਿਸਟਾਂ, ਪੋਲੀਟੀਸ਼ੀਅਨਸ ਔਰ ਐਕਟਿਵਿਸਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਉਹ ਜੋ ਵੀ ਕਹਿ ਰਹੇ ਨੇ ਦੈਟ ਇਜ਼ ਕੰਸਿਸਟੈਂਟ ਵਿਦ ਦਾ ਇੰਡੀਅਨ ਲਾਅ। ਮਈ 2021 ਦੇ ਵਿੱਚ ਇੰਡੀਅਨ ਪੁਲਿਸ ਨੇ ਟਵਿੱਟਰ ਦੇ ਦਫ਼ਤਰਾਂ ਦੇ ਉੱਤੇ ਜਿਹੜਾ ਉਹ ਰੇਡ ਕੀਤੇ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮੈਨੀਪੂਲੇਟਿਵ ਮੀਡੀਆ ਹੈਗਾ। ਇਹ ਮਿਸਟਰ ਮੋਦੀ ਐਂਡ ਹਿਸ ਰੂਲਿੰਗ ਭਾਰਤੀ ਜਨਤਾ ਪਾਰਟੀ have worked for several years to corral the power of tech companies and more strictly police what is said online using the new information technology laws to clamp down on dissent. Twitter, for example, has been told to remove content related to complaints about civil liberties, protests, press freedoms, and criticism of the government's handling of the pandemic. WhatsApp has been told that it would be required to make people's private messages traceable to government agencies upon request. Freedom House ने पिछले हफ्ते ये किया सी और ये नॉन प्रॉफिट है, उन्होंने किया सी कि भी ਇੰਡੀਆ ਉਹਨਾਂ ਮੁਲਕਾਂ 'ਚੋਂ ਹੈ ਜਿੱਥੇ ਪ੍ਰੈਸ ਫਰੀडम ਜਿਹੜੀ ਹੈ ਉਹ ਡਿਕਲਾਈਨ 'ਚ ਹੈ। 2021 'ਚ ਉਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ ਕਾਨੂੰਨ ਬਣਾਏ ਔਰ ਇੰਨੀ ਕੁ ਪਾਵਰ ਲੈ ਲਈ ਕਿ ਉਹ ਕਿਸੇ ਨੂੰ ਵੀ ਕਹਿ ਸਕਦੇ ਨੇ ਹਕੂਮਤੀ ਤੌਰ 'ਤੇ ਕਿ ਜੀ ਇਹ ਕੰਟੈਂਟ ਤੁਸੀਂ ਇੰਡੀਆ 'ਚ ਬਲੌਕ ਕਰੋ, ਨਹੀਂ ਤਾਂ ਤਿਆਰ ਰਹੋ ਮੁਕੱਦਮਾ ਫੇਸ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत मेहरबानी। जी डॉक्टर साहब, अज 6 जुलाई 2022 हर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਟਮ ਕੇਬਲ, ਆਸ਼ੀਨ ਕੇਬਲ, ਬੈਲਫਾਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਮਨਜੀਤ ਸਿੰਘ ਬਰਾੜ ਜੀ ਵੱਲੋਂ। ਸੋ ਇਹਨਾਂ TV 84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਔਰ ਕਿਹਾ ਹੈ ਕਿ ਤੁਸੀਂ ਸਿੱਖ ਨਜ਼ਰੀਆ ਉਭਾਰਨ ਵਿੱਚ ਵਧੀਆ ਕੰਮ ਕਰ ਰਹੇ ਹੋ ਤੇ ਜਿਹੜਾ ਅੱਜ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਦੀ ਸਾਨੂੰ ਸਖਤ ਲੋੜ ਹੈ। ਸੋ ਬੇਨਤੀ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਹੋਰ ਯਤਨ ਕੀਤੇ ਜਾਣ ਤਾਂ ਜੋ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਜੀਤ ਸਿੰਘ ਬਰਾੜ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਮੇਨ ਸਟ੍ਰੀਮ ਮੀਡੀਆ ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਨੂੰ ਕਾਬੂ ਕਰਨ ਲਈ ਅੱਡ-ਅੱਡ ਕਾਨੂੰਨ ਬਣਾਏ ਔਰ ਇਹਨਾਂ ਕਾਨੂੰਨਾਂ ਦਾ ਸਹਾਰਾ ਲੈ ਕੇ ਟਵਿੱਟਰ, ਫੇਸਬੁੱਕ ਆਦਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹਜ਼ਾਰਾਂ ਅਕਾਊਂਟ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਸੋ ਇਸ ਸੰਬੰਧੀ ਪਹਿਲਾਂ WhatsApp ਨੇ ਦਿੱਲੀ ਦੀ ਜਿਹੜੀ ਅਦਾਲਤ ਵਿੱਚ ਭਾਰਤ ਸਰਕਾਰ ਨੂੰ ਸੂਹ ਕੀਤੀ
ਤੇ ਹੁਣ ਟਵਿੱਟਰ ਨੇ ਕਰਨਾਟਕਾ ਦੀ ਅਦਾਲਤ ਵਿੱਚ ਭਾਰਤ ਸਰਕਾਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਮਨਜੀਤ ਸਿੰਘ ਬਰਾੜ, ਜਿਹੜੇ ਕੈਲੀਫੋਰਨੀਆ ਬੇਸਡ ਨੇ, ਸਫਲ ਕਾਰੋਬਾਰੀ ਨੇ ਔਰ ਬਹੁਤ ਯੰਗਰ ਡੇਜ਼ ਤੋਂ ਖਾਲਿਸਤਾਨੀ ਐਕਟਿਵਿਜ਼ਮ ਨਾਲ ਜੁੜੇ। ਪਹਿਲਾਂ ਨਿਊਯਾਰਕ ਤੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਇੱਥੇ ਵੀ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਜੁੜ ਕੇ ਹਰ ਪ੍ਰੋਟੈਸਟ ਦੇ ਵਿੱਚ, ਹਰ ਐਕਟੀਵਿਟੀ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ। ਜਦੋਂ ਤੋਂ ਕੈਲੀਫੋਰਨੀਆ ਮੂਵ ਕੀਤੇ ਨੇ, ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਹਰ ਸਾਲਾਨਾ ਨਗਰ ਕੀਰਤਨ ਵੇਲੇ ਸਿੱਖ ਯੂਥ ਆਫ ਅਮਰੀਕਾ ਦਾ ਫਲੋਟ ਬਣਾਉਣ ਦੇ ਵਿੱਚ ਵੀ, ਔਰ ਯੂਬਾ ਸਿਟੀ ਦੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਵੀ ਉਹਨਾਂ ਦਾ ਰੋਲ ਜਿਹੜਾ ਮੋਹਰੀ ਰੋਲ ਹੁੰਦਾ। ਔਰ ਉਹਨਾਂ ਨੇ 29 ਅਪ੍ਰੈਲ 1986 ਖਾਲਿਸਤਾਨ ਡੈਕਲਾਰੇਸ਼ਨ ਡੇ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਵੀ ਉਹਨਾਂ ਦੇ ਪਰਿਵਾਰ ਵੱਲੋਂ ਹੀ ਉਸ ਦਿਨ ਲੰਗਰ ਔਰ ਦੂਸਰਾ ਸਮਾਗਮ ਰੱਖਿਆ ਜਾਂਦਾ ਹੈ। ਸੋ ਸਾਡੇ ਨਾਲ ਵੀ ਉਹ ਪਿਛਲੇ ਲਗਭਗ 30 ਸਾਲ ਤੋਂ ਹੀ ਜੁੜੇ ਹੋਏ ਨੇ, ਕਿਉਂਕਿ ਅਸੀਂ ਸਾਰੇ ਹੀ ਕੇਸਰੀ ਕਾਫਲੇ ਦੇ ਸਵਾਰ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਗੁਰਸਿੱਖ, ਉਹ ਭਾਵੇਂ ਕਿਸੇ ਵੀ ਬੈਕਗਰਾਊਂਡ ਤੋਂ ਆ ਕੇ ਅਮਰੀਕਨ ਸਿਸਟਮ ਦੇ ਵਿੱਚ ਬਲੈਂਡ ਹੋਇਆ, ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਮੀਡੀਆ ਦੀ ਇੰਪੋਰਟੈਂਸ ਦੇ ਲਿਹਾਜ਼ ਨਾਲ TV 84 ਦੀ ਵੀ ਉਹ ਸ਼ਲਾਘਾ ਕਰਦੇ ਨੇ, ਕਿਉਂਕਿ ਉਹ ਇਹ ਸਮਝਦੇ ਨੇ ਕਿ ਮੀਡੀਆ ਦੇ ਯੁੱਗ ਦੇ ਵਿੱਚ ਜਿਸ ਕਿਸਮ ਦਾ ਅੱਜ, ਜਿਵੇਂ ਭਾਰਤੀ ਹਕੂਮਤ ਨੇ 800 ਦੇ ਕਰੀਬ ਮੁੱਖ ਧਾਰਾ ਚੈਨਲ, ਉਹ ਤਾਂ ਉਹਨਾਂ ਨੇ ਪਹਿਲੇ ਸਾਲਾਂ 'ਚ ਹੀ ਕਾਬੂ ਨਹੀਂ ਸੀ ਕਰ ਲਏ, ਸਗੋਂ ਉਹਨਾਂ ਦੇ ਸਹਾਰੇ ਹੀ, ਕਿਉਂਕਿ ਅੰਬਾਨੀ ਅਡਾਨੀ ਦੀ ਮਲਕੀਅਤ ਵਾਲੇ ਉਹ ਚੈਨਲ ਸਨ। ਔਰ ਪਾਵਰ ਚਾਣ ਲਈ 2014 'ਚ ਵੀ 24/7 ਉਹਨਾਂ ਚੈਨਲਸ ਦਾ ਇਸਤੇਮਾਲ ਕੀਤਾ ਗਿਆ। ਗੋਦੀ ਮੀਡੀਆ ਦਾ ਕਿਵੇਂ ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ ਗਿਆ, ਫਿਰ ਰਾਮਦੇਵ ਦਾ ਉਹ ਸਾਰਾ ਡਰਾਮਾ ਜਿਹੜਾ 24/7 ਲੋਕਾਂ ਨੂੰ ਦਿਖਾ ਕੇ ਇਹ ਦੱਸਿਆ ਗਿਆ ਕਿ ਭਾਈ ਇਹ ਮਨਮੋਹਨ ਸਿੰਘ ਸਰਕਾਰ ਕਿੰਨੀ ਕਰਪਟ ਹੈ। ਔਰ ਫਿਰ ਚੰਗੇ ਦਿਨ ਦੇ ਨਾਂ ਦੇ ਥੱਲੇ ਔਰ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਰੁਪਈਆ ਸਵਿਸ ਬੈਂਕਾਂ ਦੇ ਖਾਤਿਆਂ 'ਚੋਂ ਲਿਆਉਣ ਦੇ ਜਿਹੜੇ ਇਕਰਾਰਨਾਮੇ ਨੇ, ਉਹ ਲਗਾਤਾਰਤਾ ਨਾਲ ਉਹਨਾਂ TV ਚੈਨਲਸ ਦੇ ਉੱਤੇ ਪ੍ਰਚਾਰੇ ਜਾਂਦੇ ਰਹੇ। ਔਰ ਸੋਸ਼ਲ ਮੀਡੀਆ ਪਲੇਟਫਾਰਮ ਦੀ ਅਸੀਂ ਗੱਲ ਕਰਾਂਗੇ ਕਿ ਭਾਈ ਉਹ ਵੀ ਜਿਹੜਾ ਇੱਕ ਸਟੇਜ 'ਤੇ ਲੱਗਦਾ ਸੀ ਕਿ ਭਾਈ ਉਹ ਇੱਕ ਗੇਮ ਚੇਂਜਰ ਬਣ ਰਿਹਾ ਹੈ। ਕਿਵੇਂ ਭਾਰਤੀ ਹਕੂਮਤ, ਹਿੰਦੂਤਵੀ ਸੰਸਥਾਵਾਂ ਨੇ ਪਿਛਲੇ ਇਹਨਾਂ ਸਾਰੇ ਹੀ 7-8 ਵਰ੍ਹਿਆਂ 'ਚ ਉਸ ਦਾ ਪਹਿਲਾਂ ਖੁਦ ਇਸਤੇਮਾਲ ਕੀਤਾ ਨਫ਼ਰਤ ਫੈਲਾਉਣ ਲਈ, ਔਰ ਜੋ ਉਹ ਆਬਜੈਕਟਿਵ ਹਾਸਲ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤਾ। ਪਰ ਜਦੋਂ ਹੁਣ ਉਹਨਾਂ ਨੂੰ ਲੱਗਾ ਕਿ ਉਸ ਦੀ ਵਰਤੋਂ ਦੇ ਨਾਲ ਦੂਸਰੇ ਚੈਲੰਜ ਕਰ ਰਹੇ ਨੇ ਉਹਨਾਂ ਦੇ ਝੂਠ ਨੂੰ ਔਰ ਉਹਨਾਂ ਦਾ ਝੂਠ ਜੋ ਕਿ ਉਹ ਪ੍ਰਚਾਰ ਰਹੇ ਨੇ, ਤੇ ਉਹਨਾਂ ਨੇ ਕਿਵੇਂ ਹੁਣ 2021 ਦੇ ਵਿੱਚ ਇਸ ਕਿਸਮ ਦੇ ਕਾਨੂੰਨ ਬਣਵਾ ਕੇ ਪਾਰਲੀਮੈਂਟ ਰਾਹੀਂ ਕਿ ਭਾਈ ਇਹ ਅਸੀਂ, ਸਾਡੇ ਕੋਲ ਹੱਕ ਹੈ ਸੈਂਸਰਸ਼ਿਪ ਦਾ। ਔਰ ਕਿਵੇਂ ਅੱਜ ਭਾਰਤ ਦੇ ਵਿੱਚ ਜਰਨਲਿਸਟਾਂ ਦੀ ਫੜੋ ਫੜਾਈ ਔਰ ਈਵਨ ਇੰਡੀਪੈਂਡੈਂਟ ਚੈਲੰਜ, ਜਿਵੇਂ ਮੁਹੰਮਦ ਜ਼ੁਬੈਰ ਜਿਹੜੇ ALT ਦੇ ਥੱਲੇ ਫੈਕਟ ਚੈਕਿੰਗ ਜਿਹੜਾ ਉਹ ਵੈਬਸਾਈਟ ਮੈਨੇਜ ਕਰਦੇ ਸੀ, ਔਰ ਉਹ ਦੱਸਦੇ ਸੀ ਜੋ ਹੀ ਕੋਈ ਸਟੋਰੀ ਉਹਨਾਂ ਦੀ ਪ੍ਰਚਾਰੀ ਜਾਂਦੀ ਸੀ BJP ਵੱਲੋਂ, ਵਿਦਿਨ ਆਵਰਸ ਉਹ ਦੱਸ ਦਿੰਦੇ ਸੀ ਕਿ ਵੀ ਇਹਦੇ 'ਚ ਆਹ ਝੂਠ ਹੈ ਔਰ ਇਹ ਫੈਕਚੁਅਲ ਸਟੋਰੀ ਨਹੀਂ ਹੈ। ਉਹਨਾਂ ਨੂੰ ਵੀ ਕਿਵੇਂ ਝੂਠੇ ਕੇਸਾਂ ਦੇ ਵਿੱਚ ਫਸਾਇਆ ਹੋਇਆ। ਸੋ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਬਾਹਰ ਬੈਠਿਆਂ ਵੀ ਭਾਰਤੀ ਛੜਯੰਤਰ, ਭਾਰਤੀ ਠੱਗ ਤੰਤਰ, ਉਹਨਾਂ ਦੀ ਇਹ ਕਾਸਟੋਕ੍ਰੇਸੀ ਦਾ ਸਿਸਟਮ, ਇੱਥੇ ਵੀ ਉਹਨਾਂ ਨੇ ਆਪਣੇ ਲੋਕ ਖੜੇ ਕੀਤੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ। ਔਰ ਕਿਸ ਕਿਸਮ ਦੇ ਚੈਨਲ ਜਿਹੜੇ ਜਿਨ੍ਹਾਂ ਦੀ ਪੁਸ਼ਤ ਪਨਾਹੀ ਉਹ ਕਰਦੇ ਨੇ, ਉਹ ਪੰਥਕ ਅਦਾਰਿਆਂ ਦੇ ਵਿੱਚ ਵੀ ਵੜੇ ਹੋਏ ਨੇ। ਬਹੁਤ ਵਾਰ ਚੈਲੰਜ ਕਰਨ ਦੇ ਬਾਵਜੂਦ ਕੋਈ ਵੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਉਹ ਪਾਸੇ ਕਰਨ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਇਹ ਵੀ ਸਾਡੇ ਲੋਕਾਂ ਦੀ ਇੱਕ ਵੱਡੀ ਕਮਜ਼ੋਰੀ ਹੈ ਕਿ ਉਹ ਜਿੱਥੇ ਵੀ ਕੈਮਰਾ ਦੇਖਣ ਜਾਂ ਮਾਈਕ੍ਰੋਫੋਨ ਕੋਈ ਆ ਜਾਏ ਤਾਂ ਉਹਨਾਂ ਨੂੰ ਇਹ ਭੁੱਲ ਜਾਂਦਾ ਵੀ ਇਹ ਕੌਣ ਨੇ ਔਰ ਇਹਨਾਂ ਦਾ ਨਿਸ਼ਾਨਾ ਅਲਟੀਮੇਟਲੀ ਕੀ ਹੈ। ਪਰ ਚਲੋ ਅਸੀਂ ਫਿਰ ਵੀ ਜਿਹੜੇ ਸਾਡੇ ਗੁਰਸਿੱਖ ਵੀਰ ਭੈਣਾਂ ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਪੰਥਕ ਮੀਡੀਆ ਦੇ ਕਦਰਦਾਨ ਨੇ, TV 84 ਜਿੱਥੇ ਬਾਕੀ ਬਹੁਤ ਸਾਰੇ ਅਦਾਰੇ ਵੀ ਆਪਣਾ ਫਰਜ਼ ਅਦਾ ਕਰ ਰਹੇ ਨੇ ਪੋਜ਼ਿਟਿਵਲੀ,
ਅਸੀਂ ਪਿਛਲੇ 10 ਸਾਲ ਤੋਂ ਖਾਲਿਸਤਾਨ ਦਾ ਝੰਡਾ ਵੀ ਬੁਲੰਦ ਕੀਤਾ ਹੋਇਆ ਹੈ ਔਰ ਭਾਰਤੀ ਹਕੂਮਤ ਔਰ ਉਹਨਾਂ ਦੇ ਦੁਮਛੱਲਿਆਂ ਦੇ ਹਰ ਵਾਰ ਨੂੰ ਜਿਹੜਾ ਵੀ ਉਹ ਕਿਸੇ ਪਾਸਿਓਂ ਕਰਦੇ ਨੇ, ਅਸੀਂ ਮੋੜਵਾਂ ਜਿਹੜਾ ਹੈ ਉਹ ਜਵਾਬ ਹੀ ਨਹੀਂ ਦਿੰਦੇ। ਅਸੀਂ ਆਪਣਾ ਵੀ ਜਿਹੜਾ ਖਾਲਿਸਤਾਨੀ ਨੈਰੇਟਿਵ ਹੈ ਉਸ ਨੂੰ ਉਭਾਰਦੇ ਹਾਂ। ਸੁਖਬੀਰ ਮਨਜੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਹੋ ਰਹੀ ਹੈ ਔਰ ਭਾਰਤੀ ਹਕੂਮਤ ਨੇ ਕਿਵੇਂ ਨਾਜ਼ੀ ਤਰਜ਼ ਦੇ ਉੱਤੇ, ਜਿਵੇਂ ਨਾਜ਼ੀਆਂ ਨੇ ਪ੍ਰੋਪੇਗੈਂਡਾ ਮਿਨਿਸਟਰੀ ਬਣਾਈ ਸੀ, ਡਾਕਟਰ ਗੋਇਬਲਸ ਜਿਹੜਾ ਝੂਠ ਦਾ ਇੱਕ ਪੂਰਾ ਮੁਜੱਸਮਾ ਸੀ ਔਰ ਅੱਜ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਕਿਸੇ ਜਿਹੜਾ ਬਿਲਕੁਲ ਸਟੀਕ ਝੂਠ ਹੋਏ ਉਹਨੂੰ ਕਿਹਾ ਹੀ ਗੋਬਲੀਅਨ ਲਾਈਜ਼ ਜਾਂਦਾ ਹੈ। ਉਸੇ ਤਰਜ਼ ਦੇ ਉੱਤੇ ਹੀ ਇਹਨਾਂ ਨੇ ਜਦੋਂ RSS ਫਾਊਂਡ ਕੀਤੀ, ਗੋਲਵਲਕਰ ਤੋਂ ਪਹਿਲਾਂ ਹੈਡਗਵੇਅਰ ਉਹਦਾ ਫਾਊਂਡਰ ਸੀ, ਪਰ ਉਹਦੇ 'ਚ ਜਿਹੜੇ ਅਸਲੀ RSS ਦੇ ਨੈਣ ਨਕਸ਼ ਤਰਾਸ਼ੇ ਤਾਂ ਉਹ ਗੋਲਵਲਕਰ ਨੇ ਤਰਾਸ਼ੇ। ਔਰ ਇੱਕ ਗੱਲ ਜਿਹੜੀ ਇਹ ਨਹੀਂ ਹੈ ਵੀ ਉਹਨਾਂ ਨੇ ਨਾਜ਼ੀਆਂ ਤੋਂ ਸਿੱਖੀ, ਉਹ ਤਾਂ ਉਹਨਾਂ ਦੇ ਆਪਣੇ ਜਿਹੜਾ ਥਾਟ ਪ੍ਰੋਸੈਸ ਦੇ ਵਿੱਚ ਜਿਹੜੀ 3500 ਸਾਲ ਤੋਂ ਲਗਾਤਾਰਤਾ ਨਾਲ ਰਹੀ ਹੈ ਔਰ ਜਿਸ ਨੂੰ ਫਿਰ ਚਾਣਕਿਆ ਨੇ ਔਰ ਮੰਨੂ ਨੇ ਫਰਦਰ ਫੋਰਟੀਫਾਈ ਕੀਤਾ ਕਿ ਝੂਠ ਜਿੰਨਾ ਵੱਡਾ ਬੋਲੋਗੇ ਲੋਕ ਉਹਨਾਂ ਯਕੀਨ ਕਰਨਗੇ, ਤੇ ਜੇ ਤੁਸੀਂ ਬਾਰ-ਬਾਰ ਬੋਲੋਗੇ ਤੇ ਜਿਹੜੇ ਪਹਿਲੀ ਸਟੇਜ ਤੇ ਯਕੀਨ ਨਹੀਂ ਕਰਦੇ ਉਹ ਵੀ ਯਕੀਨ ਕਰਨ ਤੇ ਮਜਬੂਰ ਹੋ ਜਾਣਗੇ। ਔਰ ਇਸੇ ਸਹਾਰੇ ਉਹਨਾਂ ਨੇ ਇਹਨਾਂ ਲਗਭਗ 100 ਵਰਿਆਂ ਦੇ ਵਿੱਚ, ਕਿਉਂਕਿ 100 ਸਾਲ ਆਲਮੋਸਟ ਹੋ ਜਾਣੇ ਨੇ RSS ਦੀ ਫਾਊਂਡਿੰਗ ਨੂੰ, ਉਹਨਾਂ ਨੇ ਜਿਸ ਤੇਜ਼ੀ ਦੇ ਨਾਲ ਆਪਣਾ ਨੈਰੇਟਿਵ, ਜਿਹੜੀ ਸਭ ਤੋਂ ਦੁਨੀਆ ਦੀ ਵੱਡੀ ਡਿਸਕ੍ਰਿਮੀਨੇਟਰੀ ਵਿਚਾਰਧਾਰਾ ਬ੍ਰਾਹਮਣਵਾਦ ਜਾਂ ਹਿੰਦੂਤਵਾਦ ਅਸੀਂ ਗੱਲ ਕਰਾਂਗੇ। ਇੱਕ ਸਾਡੇ ਹਿੰਦੂ ਵੀਰ ਨੇ ਲਿਖਿਆ ਕਿ ਜੀ ਅਸੀਂ ਹਿੰਦੂਆਂ ਨੂੰ ਨਫ਼ਰਤ ਕਿਉਂ ਕਰਦੇ ਹਾਂ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਈ ਸਾਡੀ ਕਿਸੇ ਮਜ਼ਹਬ ਦੇ ਨਾਲ ਨਾ ਪਹਿਲਾਂ ਲੜਾਈ ਸੀ ਨਾ ਅੱਜ ਹੈ, ਇਹ ਤਾਂ ਵਿਚਾਰਧਾਰਾਵਾਂ ਜਾਂ ਆਈਡੀਓਲੋਜੀਜ਼ ਦੀ ਲੜਾਈ ਹੈ। ਔਰ ਹਿੰਦੂਤਵਾਦ ਇਸ ਦਾ ਅਸਲ ਜਿਹੜਾ ਨਾਮ ਬ੍ਰਾਹਮਣਵਾਦ ਹੈ ਕਿ ਉਹਨਾਂ ਨੇ ਕਿਵੇਂ ਲਗਭਗ 3500 ਸਾਲ ਤੋਂ ਕਿਸ ਕਿਸਮ ਦਾ ਨਸਲਵਾਦ ਖਤਰਨਾਕ ਹੱਦਾਂ ਤੱਕ ਨਾ ਸਿਰਫ ਪ੍ਰਚਾਰਿਆ, ਕਿਵੇਂ ਇਹਨਾਂ ਸਾਰੇ ਮਿਲੇਨੀਅਮਸ ਦੇ ਵਿੱਚ ਕਰੋੜਾਂ ਲੋਕ ਇਹਨਾਂ ਦੇ ਇਸ ਜ਼ੁਲਮੀ ਵਿਚਾਰਧਾਰਾ ਦਾ ਸ਼ਿਕਾਰ ਹੋਏ ਔਰ ਲਗਭਗ 1000 ਸਾਲ ਦੀ ਗੁਲਾਮੀ ਬਾਅਦ 15 ਅਗਸਤ 1947 ਨੂੰ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਔਰ ਜੇ ਮੋਹਨ ਭਾਗਵਤ RSS ਮੁਖੀ ਦਾ ਮੰਨਣਾ ਹੋਏ ਤਾਂ 2014 ਚ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਤੇ ਉਹਨੇ ਕਿਹਾ ਸੀ ਕਿ ਅਬ ਹਿੰਦੂਆਂ ਦਾ ਰਾਜ ਆ ਗਿਆ ਹੈ। ਸੋ ਜੇ 2014 ਵੀ ਕੱਟ ਆਫ ਲਾਈਨ ਮੰਨ ਲਈਏ, ਸੋ ਹੁਣ ਅਸੀਂ ਪਿਛਲੇ ਲਗਭਗ 8 ਸਾਲ ਤੋਂ ਹਿੰਦੂਤਵੀ ਰਾਜ ਦੇ ਵਿੱਚ ਜੀ ਰਹੇ ਔਰ ਉਹਨਾਂ ਨੇ ਜਿਹੜੀ ਉਹਨਾਂ ਦਾ ਇਹ ਹਮੇਸ਼ਾ ਰਿਹਾ ਕਿ ਭਾਈ ਤੁਸੀਂ ਇੱਕ ਝੂਠ ਨੂੰ, ਔਰ ਜੇ ਤੁਸੀਂ ਈਵਨ ਜੇ ਕਹਿਣਾ ਹੋਏ ਕਿ ਬ੍ਰਾਹਮਣਵਾਦ ਦਾ ਆਧਾਰ ਤਾਂ ਵੈਦਿਕ ਧਰਮ ਸੀ, ਜਿਸ ਰਿਗਵੇਦ ਸਭ ਤੋਂ ਪੁਰਾਣਾ, ਔਰ ਉਹਦੇ 'ਚ ਤਾਂ ਜਿਹੜਾ ਈਵਨ ਕੋਈ ਇਸ ਕਿਸਮ ਦਾ ਰਾਮਚੰਦਰ ਕ੍ਰਿਸ਼ਨ ਜਾਂ ਦੂਜਿਆਂ ਦਾ ਤਾਂ ਕੋਈ ਜ਼ਿਕਰ ਤੱਕ ਨਹੀਂ ਹੈ। ਜਿਹੜਾ ਹਿੰਦੂ ਤਵੀਆਂ ਨੇ ਅੱਜ ਹਿੰਦੂ ਧਰਮ ਬਣਾ ਕੇ ਪੇਸ਼ ਕੀਤਾ ਜਾਂ ਪਰੋਸਿਆ ਦੁਨੀਆ ਦੇ ਸਾਹਮਣੇ, ਇਹ ਤਾਂ ਬਹੁਤ ਲੇਟਰ ਇਹਨਾਂ ਦੀਆਂ ਇਮੈਜੀਨੇਸ਼ਨ ਚੋਂ ਆਈਆਂ ਕਹਾਣੀਆਂ ਨੇ, ਮਾਈਥੋਲੋਜੀਕਲ ਕਹਾਣੀਆਂ, ਮਿਥਿਹਾਸਕ ਕਹਾਣੀਆਂ। ਵੇਦਾਂ ਦੇ ਅੰਦਰ ਤਾਂ ਸ਼ਲੋਕ ਨੇ, ਸੰਸਕ੍ਰਿਤ ਜ਼ਬਾਨ ਦੇਵ ਭਾਸ਼ਾ ਕਹਿ ਕੇ ਉਸ ਦੇ ਵਿੱਚ ਹੈ, ਉਹਦੇ 'ਚ ਤਾਂ ਅੱਡ-ਅੱਡ ਕੋਈ ਅੱਗ ਦਾ, ਕੋਈ ਦੂਜੇ ਤੀਜੇ ਉਹਨਾਂ ਦੇ ਮੰਤਰ ਨੇ, ਬੁੱਤ ਪ੍ਰਸਤੀ ਵੀ ਨਹੀਂ ਹੈ। ਹਾਂ, ਕਾਸਟ ਸਿਸਟਮ ਦਾ ਦੀਆਂ ਜਿਹੜੀਆਂ ਜੜ੍ਹਾਂ ਉਹਦੇ 'ਚ ਨੇ, ਕਿਉਂਕਿ ਰਿਗਵੇਦ ਦੇ ਵਿੱਚ ਯੱਗ ਕਿਵੇਂ ਕਰਨਾ ਹੈ, ਯੱਗ ਜਿਹਨੂੰ ਕਿਹਾ ਜਾਂਦਾ ਹੈ, ਔਰ ਉਹ ਕਿਹੜੇ-ਕਿਹੜੇ ਕਿਸਮ ਦੇ ਯੱਗ ਨੇ। ਕੋਈ ਗੱਜ ਮੇਘ ਯੱਗ ਹੈ ਜਿਹਦੇ 'ਚ ਹਾਥੀ ਨੂੰ ਮਾਰਿਆ ਜਾਂਦਾ ਸੀ ਔਰ ਉਸ ਦਾ ਪ੍ਰਸ਼ਾਦ ਫਿਰ ਸਾਰੇ ਬ੍ਰਾਹਮਣ ਜਿਹੜੇ ਵੀ ਲੰਬਾ ਵਕਤ ਉਹ ਮੰਤਰ ਪੜ੍ਹਦੇ ਸੀ ਉਹਨਾਂ 'ਚ ਵੰਡਿਆ ਜਾਂਦਾ ਸੀ। ਅਸ਼ਵਮੇਘ ਯੱਗ ਸੀ, ਘੋੜੇ ਨੂੰ ਮਾਰਿਆ ਜਾਂਦਾ ਸੀ। ਗਊ ਮੇਘ ਯੱਗ ਵੀ ਸੀ, ਕਿਉਂਕਿ ਰਿਗਵੇਦ ਪੀਰੀਅਡ ਦੇ ਬ੍ਰਾਹਮਣ ਤਾਂ ਮੀਟ ਈਟਰ ਸੀ, ਕਾਊ ਮੀਟ, ਕਾਊ ਬੀਫ ਵੀ ਜਿਹੜਾ, ਔਰ ਇਸ ਲਈ ਈਵਨ ਇੱਕ ਯੱਗ ਹੀ ਜਿਹੜਾ ਉਹ ਗਊ ਮੇਘ ਯੱਗ ਸੀ, ਉਹਦੇ 'ਚ ਗਾਂ ਦਾ ਮਾਸ ਜਿਹੜਾ ਹੈ ਉਹ ਵਰਤਾਇਆ ਜਾਂਦਾ ਸੀ ਸਾਰਿਆਂ 'ਚ, ਜਿਹੜੇ ਵੀ ਲੰਬਾ ਵਕਤ ਉਹਦੇ 'ਚ ਪੂਜਾ ਮੰਤਰਾਂ ਦੇ ਰਾਹੀਂ ਵਰਸ਼ਿਪ ਕਰਦੇ ਸੀ। ਲੇਕਿਨ ਜਿਹੜਾ ਨੈਰੇਟਿਵ ਲੇਟਰ ਔਨ ਇਹਨਾਂ ਨੇ ਸਿਰਜਿਆ ਵਿਸ਼ਨੂੰ ਦੇ ਅਵਤਾਰਾਂ ਦਾ ਸਿਲਸਿਲਾ, ਔਰ ਫਿਰ ਉਹਨਾਂ ਨੂੰ ਕਿਵੇਂ ਬੁੱਤਾਂ ਦੇ ਰੂਪ 'ਚ ਜਿਹੜਾ ਥਾਂ ਹੀ ਜਿਹੜੇ ਨੇ ਉਹ ਮੰਦਰ ਬਣਾਏ ਔਰ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਉਹਨਾਂ ਦੀ ਘਾੜਤ ਘੜੀ ਗਈ। ਨਤੀਜੇ ਦੇ ਤੌਰ ਤੇ ਜਿਹੜਾ 2014 ਤੋਂ ਬਾਅਦ
ਉਹਨਾਂ ਨੇ ਜਿਸ ਹਿੰਦੂਤਵਾ ਨੂੰ ਇਸ ਵੇਲੇ ਇੱਕ ਸਿਰਫ ਮਜ਼ਹਬੀ ਲੈਵਲ ਤੇ ਨਹੀਂ ਰਹਿਣ ਦਿੱਤਾ ਹੈ, ਇਸ ਨੂੰ ਰਾਸ਼ਟਰੀ ਵਿਚਾਰਧਾਰਾ ਬਣਾ ਕੇ ਹੁਣ ਤਾਂ ਉਹ ਜਿਹੜੇ VIP ਆਉਂਦੇ ਨੇ, ਕਦੇ ਉਹਨਾਂ ਨੂੰ ਭਾਰਤ ਦੀ ਗਲੋਰੀ ਜਾਂ ਦੂਸਰਾ ਉਸ ਦੀ ਡਾਈਵਰਸਿਟੀ ਨਾਲ ਸੰਬੰਧਿਤ ਕਿਤਾਬਾਂ ਦਿੱਤੀਆਂ ਜਾਂਦੀਆਂ ਸੀ। ਹੁਣ ਤਾਂ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਰਾਮਾਇਣ ਜਾਂ ਗੀਤਾ ਭੇਟ ਕੀਤੀ ਜਾਂਦੀ ਹੈ। ਔਰ ਜੋ ਕੁਝ ਵੀ ਹੁੰਦਾ ਹੈ ਹੁਣ ਹਿੰਦੂ ਰਸਮਾਂ ਮੁਤਾਬਕ, ਉਹ ਨਾਰੀਅਲ ਫੋੜਨਾ ਹੋਏ ਜਾਂ ਦੂਸਰਾ ਹੋਏ, ਆਰਤੀਆਂ ਔਰ ਹਰ ਚੀਜ਼ ਜਿਹੜੀ ਹੈ ਉਹ ਹਿੰਦੂਤਵਾ ਦੇ ਮੁਤਾਬਕ ਹਰ ਪਾਸੇ, ਈਵਨ ਉਹਨਾਂ ਨੇ ਪੂਰਾ ਇਤਿਹਾਸ ਬਦਲਣ ਦਾ ਹੀ ਮਹਿਕਮਾ ਖੜਾ ਕੀਤਾ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਔਰ ਇਹ ਜਦੋਂ ਫਰੀडम ਆਫ ਮੀਡੀਆ ਦੀ ਗੱਲ ਹੁੰਦੀ ਰਹੀ ਹੈ ਤਾਂ ਪਹਿਲਾਂ ਤੋਂ ਹੀ ਕੰਟਰੋਲਡ ਸੀ, ਕਿਉਂਕਿ ਜੇ ਈਵਨ 47 ਤੋਂ ਬਾਅਦ ਤੁਸੀਂ ਦੇਖੋ ਪੇਪਰ ਅਖਬਾਰਾਂ, ਕਿਉਂਕਿ ਸਰਕਾਰ ਕੋਲ ਕੋਟਾ ਹੁੰਦਾ ਸੀ, ਉਹਨਾਂ ਨੇ ਕਿੰਨਾ ਕੋਟਾ ਦੇਣਾ, ਜਿਹੜੇ ਲੋਕ ਉਹਨਾਂ ਦੇ ਗੁਣਗਾਇਨ ਕਰਦੇ ਸੀ ਉਹਨਾਂ ਨੂੰ ਹੀ ਐਡਾਂ ਵੀ ਮਿਲਦੀਆਂ ਸੀ, ਉਹਨਾਂ ਨੂੰ ਹੀ ਕਾਗਜ਼ ਵੀ ਮਿਲਦਾ ਸੀ, ਉਹੀ ਛਾਪ ਸਕਦੇ ਸੀ। ਤੁਸੀਂ ਉਹ ਸਾਰੇ ਪੀਰੀਅਡ ਨੂੰ ਦੇਖਦੇ ਹੋ। ਪਰ ਜਦੋਂ ਇੱਕ ਪਾਸੇ ਗਲੋਬਲਾਈਜੇਸ਼ਨ ਦੇ ਨਾਂ ਥੱਲੇ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰਾ ਤੀਸਰਾ ਖੁੱਲਿਆ, ਕੋਈ ਮਸਲਾ ਕਾਗਜ਼ ਦਾ ਤਾਂ ਰਿਹਾ ਨਹੀਂ, ਫਿਰ ਇਹਨਾਂ ਨੇ ਜਿਹੜਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਿਹੜਾ ਉਹ ਆਪਣੇ ਨੈਰੇਟਿਵ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਜਦੋਂ ਭਾਰਤ ਦੇ ਵਿੱਚ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ, ਕਿਉਂਕਿ ਇੱਕ ਸਟੇਜ ਤੇ ਤਾਂ ਪੂਰਾ ਜਦੋਂ ਅਸੀਂ 80s ਪੀਰੀਅਡ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਖਿਲਾਫ ਜਦੋਂ ਨਸਲਕੁਸ਼ੀ ਦਾ ਦੌਰ ਚੱਲ ਰਿਹਾ ਸੀ, ਦਰਬਾਰ ਸਾਹਿਬ ਤੇ ਹਮਲਾ, ਘੱਲੂਘਾਰਾ, ਉਦੋਂ ਭਾਰਤੀ ਦੂਰਦਰਸ਼ਨ ਸਰਕਾਰੀ ਨੈਰੇਟਿਵ ਸੀ। ਜਿਹੜੀਆਂ ਪ੍ਰਿੰਟ ਮੀਡੀਆ ਦੇ ਬਾਹਰਲੇ ਰਿਪੋਰਟਰ ਜਾਂ ਬਾਹਰਲੇ ਮੀਡੀਆ ਦੇ ਕੋਰਸਪੋਂਡੈਂਟ ਸੀ, ਉਹਨਾਂ ਨੂੰ ਯਕੀਨੀ ਬਣਾਇਆ ਗਿਆ ਕਿ ਪੰਜਾਬ ਚੋਂ ਬਾਹਰ ਕੱਢਿਆ ਗਿਆ। ਦਿੱਲੀ ਬੇਸਡ ਵੀ ਜਿਹੜੇ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਸੀ, ਉਹਨਾਂ ਦੀ ਉਹ ਜੋ ਨੈਰੇਟਿਵ ਉਹਨਾਂ ਨੂੰ ਸਰਕਾਰ ਦਿੰਦੀ ਸੀ ਉਹੀ ਖਬਰਾਂ ਅੱਗੇ ਚਲਾ ਦਿੱਤੀਆਂ ਜਾਂਦੀਆਂ ਸੀ। ਉਹਨਾਂ 'ਚ ਕੋਈ ਬਹੁਤੀ ਜਿਹੜੀ ਆ ਕੱਟਵਟ ਨਹੀਂ ਸੀ ਕੀਤੀ ਜਾਂਦੀ। ਪਰ ਜਦੋਂ ਥੋੜਾ ਜਿਹਾ ਲਿਬਰਲ ਪਾਰਟ ਹੋਇਆ, ਬਾਹਰਲੀ ਇਨਵੈਸਟਮੈਂਟ ਜਾਣੀ ਸ਼ੁਰੂ ਹੋਈ, ਇਲੈਕਟ੍ਰੋਨਿਕ ਮੀਡੀਆ ਦਾ ਔਰ ਡਿਜੀਟਲ ਮੀਡੀਆ ਦੇ ਨਾਲ ਡਿਜੀਟਲ ਮੀਡੀਆ ਦਾ ਤਾਂ ਹੁਣ ਯੁੱਗ ਸ਼ੁਰੂ ਹੁੰਦਾ ਹੈ। ਪਹਿਲਾਂ ਇਲੈਕਟ੍ਰੋਨਿਕ TV ਔਰ ਪ੍ਰਾਈਵੇਟ ਚੈਨਲ ਆਏ, ਸੋ ਸ਼ੁਰੂ 'ਚ ਉਹਦੇ 'ਚ ਲੱਗਾ ਕਿ ਵੀ ਸ਼ਾਇਦ ਹੁਣ ਮੀਡੀਆ ਆਜ਼ਾਦ ਹੋਏਗਾ। ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹ ਸਾਰੇ ਨੂੰ ਵੀ ਆਪਣੀ ਵਿਊਅਰਸ਼ਿਪ ਕ੍ਰੀਏਟ ਕੀਤੀ ਕਿ ਕਿਵੇਂ ਪਹਿਲੀ ਵਾਜਪਾਈ ਦੀ ਮਿਨਿਸਟਰੀ ਵੇਲੇ ਸੁਸ਼ਮਾ ਸਵਰਾਜ ਜਿਹੜੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ, ਉਹਨਾਂ ਨੇ ਆਪਣਾ ਹਿੰਦੂਤਵਾ ਦਾ ਜੋ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਮਾਈਥੋਲੋਜੀਕਲ ਔਰ ਦੂਸਰਾ ਉਹਨਾਂ ਨੂੰ ਫੁੱਲ ਸਕੇਲ ਵੱਡੇ ਨਾਟਕਾਂ ਦੇ ਰੂਪ 'ਚ ਵੱਡੇ ਜਿਹੜਾ ਐਪੀਸੋਡਸ ਦੇ ਰੂਪ ਦੇ ਵਿੱਚ ਦਿਖਾ ਕੇ ਲੋਕਾਂ ਦਾ ਬ੍ਰੇਨ ਵਾਸ਼ ਕੀਤਾ। ਔਰ ਜਦੋਂ ਤੱਕ ਸੋਸ਼ਲ ਮੀਡੀਆ ਜਿਨ੍ਹਾਂ ਦੇ ਵਿੱਚ ਵੱਡੇ, ਅੱਜ ਅਸੀਂ ਜਦੋਂ ਫੇਸਬੁੱਕ ਦੀ ਗੱਲ ਕਰਦੇ ਹਾਂ, ਇੰਸਟਾਗ੍ਰਾਮ ਦੀ ਕਰਦੇ ਹਾਂ, ਟਵਿੱਟਰ ਦੀ ਕਰਦੇ ਹਾਂ ਜਾਂ ਵਟਸਐਪ ਦੀ ਕਰਦੇ ਹਾਂ, ਜਦੋਂ ਤੱਕ ਇਹ ਆਏ, ਜ਼ਾਹਰ ਹੈ ਕਿ ਬਹੁਤ ਸਾਰੇ ਜਿਹੜੀ ਡਾਈਸੈਂਟਿੰਗ ਆਵਾਜ਼ ਸੀ, ਵਿਰੋਧੀ ਆਵਾਜ਼ ਸੀ, ਉਹਨਾਂ ਨੇ ਵੀ ਇਸ ਪਲੇਟਫਾਰਮ ਨੂੰ ਇਸਤੇਮਾਲ ਕੀਤਾ। ਔਰ ਹਿੰਦੂਤਵੀਆਂ ਦੇ ਲਈ ਉਹਨਾਂ ਨੇ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ IT ਸੈਕਟਰ ਦੇ ਉੱਤੇ ਪੂਰੀ ਪਕੜ ਸੀ, ਇਸ ਲਈ ਉਹਨਾਂ ਨੇ ਹਜ਼ਾਰਾਂ IT ਸੈਕਟਰ ਦੇ ਬੰਦੇ ਇੰਪਲੋਏ ਕੀਤੇ। ਕਿਵੇਂ ਉਹਨਾਂ ਨੇ ਫੇਕ ਨਿਊਜ਼, ਇਕੱਲਾ ਇਹੀ ਨਹੀਂ ਵੀ ਉੱਥੇ ਬੈਠ ਕੇ, ਅਸੀਂ ਹੁਣ ਦੇਖਦੇ ਹਾਂ ਕਿ 2-3 ਸਾਲ ਪਹਿਲਾਂ ਜਦੋਂ ਕਿ ਡਿਸਇਨਫੋ ਲੈਬ ਇੱਕ ਵੱਡਾ ਆਪਰੇਸ਼ਨ ਯੂਰਪ ਦੀ ਇੱਕ NGO ਨੇ ਕੀਤਾ ਤੇ ਸਾਹਮਣੇ ਆਇਆ ਕਿ ਕਿਵੇਂ 650 ਤੋਂ ਜ਼ਿਆਦਾ ਫੇਕ ਵੈਬਸਾਈਟ, ਈਵਨ ਜਿਹੜੇ ਹਾਰਵਰਡ ਦਾ ਇੱਕ ਮਰ ਗਿਆ ਪ੍ਰੋਫੈਸਰ ਸੀ, ਉਹਦੀ ID UN ਦੇ ਵਿੱਚ ਉਹਨੂੰ ਇਸਤੇਮਾਲ ਕਰਕੇ ਕਿਵੇਂ ਦੁਨੀਆ ਭਰ ਦੇ ਵਿੱਚ ਉਹਨਾਂ ਨੇ NGOs ਦਾ ਨੈਟਵਰਕ ਕ੍ਰੀਏਟ ਕੀਤਾ, ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਨੇ, ਔਰ ਕਿਵੇਂ 650 ਤੋਂ ਜ਼ਿਆਦਾ ਇਸ ਕਿਸਮ ਦੇ ਨੈਟਵਰਕਿੰਗ ਰਾਹੀਂ ਉਹ ਸਿੱਖਾਂ ਦਾ ਮੁੱਦਾ ਹੋਏ, ਕਸ਼ਮੀਰ ਦਾ ਹੋਏ, ਬਾਕੀ ਇਸ਼ੂ ਹੋਣ, ਦੁਨੀਆ ਦੇ ਵਿੱਚ ਉਹਨਾਂ ਨੇ ਮਿਸ ਇਨਫੋਰਮੇਸ਼ਨ ਪ੍ਰਚਾਰੀ, ਲੇਕਿਨ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਫਿਰ ਇੱਕ ਇੰਨਾ ਵੱਡਾ ਸਕੈਂਡਲ ਸਾਹਮਣੇ ਆਇਆ ਕਿ ਕਿਵੇਂ ਇਜ਼ਰਾਈਲ ਦੀ ਕੰਪਨੀ ਵੱਲੋਂ ਇੱਕ ਮਾਲਵੇਅਰ ਪੈਗਾਸਸ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ, ਜਿਹੜਾ ਕਿ ਸਿਰਫ ਤੇ ਸਿਰਫ ਭਾਰਤ ਜਾਂ ਹੋਰ ਇਸ ਕਿਸਮ ਦੇ ਕੌਨਫੀਡੈਂਸ਼ੀਅਲ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਆ ਉਹਨਾਂ ਨੂੰ ਦਿੱਤਾ ਗਿਆ। ਹੁਣ ਪੈਗਾਸਸ ਨੈਟਵਰਕ ਜਾਂ ਮਾਲਵੇਅਰ ਇਹ ਸੀ ਕਿ ਤੁਸੀਂ ਕਿਤੇ ਬੈਠੇ ਵੀ ਫੋਨਾਂ ਦੇ ਵਿੱਚ, ਕੰਪਿਊਟਰ ਦੇ ਵਿੱਚ ਜਿਹੜੀ ਹੈ ਉਹ ਆਪਣਾ ਚਿਪ ਫਿੱਟ ਕਰ ਦਿੰਦੇ ਹੋ, ਔਰ ਉੱਥੇ ਜੋ ਐਕਟੀਵਿਟੀ ਹੋ ਰਹੀ ਹੈ ਤੁਹਾਨੂੰ ਸਾਰੇ ਘਰ ਤੋਂ ਕਾਰਵਾਈ ਤੋਂ ਲੈ ਕੇ ਤੁਹਾਡੇ ਤੱਕ ਜਾਣਕਾਰੀ ਪਹੁੰਚ ਰਹੀ ਹੈ। ਔਰ ਅਸੀਂ ਦੇਖਦੇ ਹਾਂ
ਕਿ ਇਹ ਸਾਹਮਣੇ ਆਉਣ ਤੋਂ ਬਾਅਦ ਵੀ ਪੈਗਾਸਸ ਦੇ ਮੁੱਦੇ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ, ਕਮਿਸ਼ਨ ਬਣਿਆ ਵੀ ਇੱਕ ਜੱਜ ਦਾ ਕਿੰਨੇ ਮਹੀਨੇ ਬੀਤ ਚੁੱਕੇ ਨੇ ਔਰ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ। ਔਰ ਉਸ ਪੈਗਾਸਸ ਦੇ ਬਹਾਨੇ ਨਾਲ ਉਹਨਾਂ ਨੇ ਉਹ ਸਥਾਨ ਸਵਾਮੀ ਹੋਏ, ਉਹ ਦੂਸਰੇ ਜਿਹੜੇ ਨੇ ਮਹਾਰਾਸ਼ਟਰ ਦੇ ਵਿੱਚ ਜਿਸ ਕਿਸਮ ਦਾ ਡਾਕਟਰ ਉਹਨਾਂ ਦੀ ਇੱਕ ਜਿਹੜੀ ਉਹਨਾਂ ਦੇ ਦਲਿਤ ਸੋਲਜਰਸ ਦੀ ਲੜਾਈ ਸੀ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਨਾਲ ਮਿਲ ਕੇ ਪੇਸ਼ਵਾ ਮਰਾਠਿਆਂ ਦੇ ਖਿਲਾਫ, ਉਸ ਥਾਂ ਦੇ ਉੱਤੇ ਜਿਹੜਾ ਇਕੱਠ ਹੁੰਦਾ ਹੈ ਉਸ ਨੂੰ ਕਿਵੇਂ ਇੱਕ ਗਲਤ ਪੇਂਟ ਕਰਕੇ ਉੱਥੇ ਦੰਗੇ ਕਰਵਾ ਕੇ ਕਿੰਨੇ ਜਿਹੜੇ ਨੇ ਇੰਟੈਲੈਕਚੁਅਲ ਉਹਦੇ 'ਚ ਸਮੇਟੇ ਹੋਏ ਨੇ। ਉਹਦੇ 'ਚ ਡਾਕਟਰ ਸੁਧਾ ਭਾਰਦਵਾਜ ਔਰ ਦੂਸਰੇ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਸੀ, ਟਰਾਈਬਲ ਲੋਕਾਂ 'ਚ ਕੰਮ ਕਰਨ ਵਾਲੇ, ਦਲਿਤਾਂ 'ਚ ਕੰਮ ਕਰ, ਉਹ ਸਾਰੇ ਲਪੇਟੇ। ਔਰ ਜਿਹੜਾ ਮੁਕੱਦਮੇ ਬਣਾਉਣ ਦੇ ਲਈ ਇਸਤੇਮਾਲ ਕੀਤਾ ਗਿਆ ਉਹਨਾਂ ਦੇ ਕੰਪਿਊਟਰ 'ਚੋਂ ਕੱਢਿਆ ਗਿਆ ਕਿ ਜੀ ਉਹ ਤਾਂ ਮਾਓਵਾਦੀਆਂ ਨਾਲ ਕੋਰਸਪੋਂਡੈਂਸ ਕਰ ਰਹੇ ਸੀ, ਉਹ ਤਾਂ ਹਥਿਆਰਾਂ ਦੀ ਟ੍ਰੇਨਿੰਗ, ਉਹ ਸਾਰਾ ਪੈਗਾਸਸ ਦਾ ਇਸਤੇਮਾਲ ਕਰਕੇ ਉਹਨਾਂ ਦੇ ਕੰਪਿਊਟਰਸ ਦੇ ਵਿੱਚ ਉਹ ਸਾਰਾ ਸਟੱਫ ਵਾੜਿਆ ਗਿਆ। ਹੁਣ ਇਸ ਸਭ ਦੇ ਚਲਦਿਆਂ ਜੋ ਲੇਟਲੀ ਕ੍ਰੈਕਡਾਊਨ ਉੱਥੇ ਚੱਲ ਰਿਹਾ ਹੈ, ਅਸੀਂ ਆਲਰੇਡੀ ਗੱਲ ਕੀਤੀ ਜ਼ੁਬੈਰ ਮੁਹੰਮਦ ਦੀ ਕਿ ਭਾਈ ਕਿਵੇਂ ਜਿਹੜਾ ਫੈਕਟ ਚੈਕਿੰਗ ਵੈਬਸਾਈਟ ਦੇ ਥੱਲੇ ਉਹਨੂੰ ਝੂਠੇ ਕੇਸਾਂ 'ਚ, ਔਰ ਇਸ ਤੋਂ ਇਲਾਵਾ ਈਵਨ ਗੌਰੀ ਲੰਕੇਸ਼ ਇੱਕ ਇੰਡੀਪੈਂਡੈਂਟ ਮਾਈਂਡਡ ਬੜੀ ਇੰਟੈਲੈਕਚੁਅਲ ਬੀਬੀ ਜਰਨਲਿਸਟ ਕਰਨਾਟਕਾ ਦੇ ਵਿੱਚ, ਉਹਦਾ ਮਰਡਰ ਕਰਵਾਇਆ ਗਿਆ। ਉਸ ਤੋਂ ਪਹਿਲਾਂ ਕੁਲਬੁਰਜੀ ਜਿਹੜਾ ਇੱਕ ਇੰਟੈਲੈਕਚੁਅਲ ਸੀ ਔਰ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਚੁੱਕਦਾ ਸੀ, ਉਸ ਦਾ ਮਰਡਰ ਕਰਵਾਇਆ ਗਿਆ। ਹੁਣ ਇਸ ਵੇਲੇ ਕਿੰਨਿਆਂ ਦੇ ਉੱਤੇ ਕੇਸ ਨੇ, ਕਿੰਨਿਆਂ ਨੂੰ ਚੁੱਕਿਆ ਹੋਇਆ ਹੈ, ਔਰ ਕਿਵੇਂ ਈਵਨ ਰਾਣਾ ਅਯੂਬ ਹੋਏ ਜਾਂ ਸਭਾ ਕਮਰ ਹੋਏ ਜਾਂ ਦੂਸਰੇ ਜਿਹੜੀਆਂ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੇ, ਪੱਕੀਆਂ ਨੈਸ਼ਨਲਿਸਟ, ਪੱਕੀਆਂ ਪ੍ਰੋ ਇੰਡੀਆ, ਲੇਕਿਨ ਜਰਨਲਿਜ਼ਮ ਦੀ ਦੁਨੀਆ 'ਚ ਫਰੀडम ਦੀ ਗੱਲ, ਉਹਨਾਂ ਨੂੰ ਕਿਵੇਂ ਕੇਸਾਂ 'ਚ ਉਲਝਾਇਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਲੇਟਲੀ ਜਦੋਂ 2021 'ਚ ਉਹਨਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਸੰਬੰਧਿਤ ਕਾਨੂੰਨ ਬਣਾਏ ਔਰ ਇੰਨੀ ਕੁ ਪਾਵਰ ਲੈ ਲਈ ਕਿ ਉਹ ਕਿਸੇ ਨੂੰ ਵੀ ਕਹਿ ਸਕਦੇ ਨੇ ਹਕੂਮਤੀ ਤੌਰ ਤੇ ਕਿ ਜੀ ਇਹ ਕੰਟੈਂਟ ਤੁਸੀਂ ਇੰਡੀਆ 'ਚ ਬਲੌਕ ਕਰੋ, ਨਹੀਂ ਤਾਂ ਤਿਆਰ ਰਹੋ ਮੁਕੱਦਮਾ ਫੇਸ ਕਰਨ ਲਈ। ਔਰ ਉਸ ਮੁਕੱਦਮੇ ਦੇ ਵਿੱਚ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਹਦੇ ਥੱਲੇ ਉਹਨਾਂ ਨੇ WhatsApp ਦਫ਼ਤਰਾਂ ਦੇ ਉੱਤੇ ਰੇਡ ਕੀਤੇ, ਟਵਿੱਟਰ ਦੇ ਉੱਤੇ ਰੇਡ ਕੀਤੇ ਔਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਭਾਈ ਉਹ ਅਕਾਊਂਟ ਬੰਦ ਕਰਨ। ਅਸੀਂ ਇਸ ਦਾ ਜ਼ਿਕਰ ਕਰਾਂਗੇ ਕਿਉਂਕਿ ਅੱਜ ਪਿਛਲੇ ਕੱਲ੍ਹ ਦੀ ਨਿਊਯਾਰਕ ਟਾਈਮ 5 ਜੁਲਾਈ ਦੀ ਉਸ ਨੇ ਇਹਦੇ 'ਤੇ ਇੱਕ ਪੂਰੀ ਸਟੋਰੀ ਕੀਤੀ ਹੈ ਔਰ ਉਹਦਾ ਹੈਡਲਾਈਨ ਹੀ ਇਹ ਹੈ, ਟਵਿੱਟਰ ਚੈਲੰਜਿੰਗ ਆਰਡਰਸ ਟੂ ਰਿਮੂਵ ਕੰਟੈਂਟ sues India's government. Twitter's lawsuit is part of broadening battle between the biggest tech companies and governments around the world over who gets to control information and how. ਹੁਣ ਇਹ ਜਿਹੜੀ ਟਵਿੱਟਰ ਨੇ, ਕਿਉਂਕਿ ਟਵਿੱਟਰ ਦੇ ਬਾਰੇ ਕਿਉਂਕਿ ਅਸੀਂ ਤਾਂ ਖੁਦ ਇਹਦੇ ਵਿਕਟਮ ਹੈ, ਇਸ ਲਈ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਕਿਵੇਂ 2020 ਦੇ ਵਿੱਚ ਪਹਿਲਾਂ ਸਾਡਾ ਫੇਸਬੁੱਕ ਅਕਾਊਂਟ, ਫਿਰ ਈਵਨ YouTube ਰੈਸਟ੍ਰਿਕਟ ਕੀਤੀ ਗਈ ਔਰ ਇਸ ਸਾਰੇ ਨਾਲ ਈਵਨ TV84 ਇੰਡੀਆ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ, ਜਿਹੜੇ ਮੇਨ ਚੈਨਲ ਦੇ ਨਾਲ ਉਹ ਆਪਣੀਆਂ ਲੋਕਲ ਖਬਰਾਂ ਪ੍ਰੋਡਿਊਸ ਕਰਦੇ ਸੀ, TV84 ਇੰਡੀਆ ਦਾ ਵੀ ਜਿਹੜਾ ਪੇਜ ਬਲੌਕ ਕੀਤਾ ਗਿਆ। ਔਰ ਉਹਨਾਂ ਨੇ 2021 ਦੇ ਵਿੱਚ ਹੀ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਫਰਵਰੀ 2021 'ਚ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਇਹ 500 ਤੋਂ ਜ਼ਿਆਦਾ ਅਕਾਊਂਟ ਇਹ ਪਰਮਾਨੈਂਟਲੀ ਬਲੌਕ ਕਰੋ ਔਰ ਦੂਸਰਿਆਂ ਦੀ ਗਿਣਤੀ ਨਹੀਂ ਦਿੱਤੀ ਗਈ, ਜਿਹਦੇ 'ਚ ਕਿਹਾ ਗਿਆ ਕਿ ਵੀ ਇਹਨਾਂ ਨੂੰ ਇੰਡੀਆ 'ਚ ਇਹ ਵਿਊ ਨਹੀਂ ਹੋਣੇ ਚਾਹੀਦੇ ਕਿਉਂਕਿ ਉੱਥੇ ਬਲੌਕ ਕੀਤੇ ਜਾਂਦੇ ਨੇ। ਉਹਨਾਂ ਨੇ ਔਰ ਇਹ ਕਿਹਾ ਜੀ ਇਹਨਾਂ ਜਿਹੜੇ 500 ਬਲੌਕ ਕਰਨ ਲਈ ਕਿਹਾ ਔਰ ਬਾਕੀ ਅਨਅਕਾਊਂਟਡ ਨੰਬਰ ਕਿ ਮੋਦੀ ਦੇ ਖਿਲਾਫ ਲਿਖਦੇ ਨੇ। ਔਰ ਇਹ ਉਹਨਾਂ ਨੇ ਟਵਿੱਟਰ ਨੇ ਕਿਹਾ ਕਿ ਵੀ ਅਸੀਂ ਜਿਹੜਾ ਕੋਈ ਵੀ ਜਰਨਲਿਸਟਾਂ, ਪੋਲੀਟੀਸ਼ੀਅਨਸ ਔਰ ਐਕਟਿਵਿਸਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਉਹ ਜੋ ਵੀ ਕਹਿ ਰਹੇ ਨੇ ਦੈਟ ਇਜ਼ ਕੰਸਿਸਟੈਂਟ ਵਿਦ ਦਾ ਇੰਡੀਅਨ ਲਾਅ। ਜਦੋਂ ਇਹ ਪੋਜੀਸ਼ਨ ਉਹਨੇ ਲਈ, ਹਾਲਾਂ 500 ਅਕਾਊਂਟ ਬੰਦ ਕਰਤੇ, ਫਿਰ ਮਈ 2021 ਦੇ ਵਿੱਚ ਇੰਡੀਅਨ ਪੁਲਿਸ ਨੇ ਟਵਿੱਟਰ ਦੇ ਦਫ਼ਤਰਾਂ ਦੇ ਉੱਤੇ ਜਿਹੜਾ ਉਹ ਰੇਡ ਕੀਤੇ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮੈਨੀਪੂਲੇਟਿਵ ਮੀਡੀਆ ਹੈਗਾ, ਕਿ ਜੀ ਇਹ ਮੈਨੀਪੂਲੇਟ ਕਰ ਰਹੇ ਨੇ। ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਇਹੀ ਗੱਲ ਮੁਹੰਮਦ ਜ਼ੁਬੈਰ ਨੂੰ ਫੜਨ ਵੇਲੇ ਵੀ ਇਸ ਆਰਟੀਕਲ 'ਚ ਵੀ ਉਹਨਾਂ ਦਾ ਜ਼ਿਕਰ ਹੈ ਕਿ ਕਿਵੇਂ ਉਹਨਾਂ ਨੂੰ ਫੜਿਆ ਗਿਆ। ਹੁਣ ਗੱਲ ਇੱਥੋਂ ਤੱਕ ਨਹੀਂ ਰਹੀ, ਈਵਨ ਹੁਣ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਹਫ਼ਤੇ ਹੀ ਟਵਿੱਟਰ ਨੂੰ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਫਰੀडम ਹਾਊਸ
ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ ਜਿਵੇਂ ਕਾਰਨੈਗੀ ਐਂਡੋਮੈਂਟ, ਹੈਰੀਟੇਜ ਫਾਊਂਡੇਸ਼ਨ, ਇਹ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਥਿੰਕ ਟੈਂਕ ਨੇ। ਫਰੀडम ਹਾਊਸ ਜਿਹੜਾ ਹੈ ਉਹ ਡੈਮੋਕ੍ਰੈਟਸ ਦਾ ਥਿੰਕ ਟੈਂਕ ਹੈ। ਔਰ ਫਰੀडम ਹਾਊਸ ਨੇ ਪਿਛਲੇ ਹਫਤੇ ਹੀ ਇਹ ਕਿਹਾ ਸੀ, ਔਰ ਇਹ ਨਾਨ ਪ੍ਰੋਫਿਟ ਹੈ, ਉਹਨਾਂ ਨੇ ਕਿਹਾ ਸੀ ਕਿ ਵੀ ਇੰਡੀਆ ਉਹਨਾਂ ਮੁਲਕਾਂ 'ਚੋਂ ਹੈ ਜਿੱਥੇ ਪ੍ਰੈਸ ਫਰੀडम ਜਿਹੜੀ ਹੈ ਉਹ ਡਿਕਲਾਈਨ 'ਚ ਹੈ, ਥੱਲੇ ਨੂੰ ਜਾ ਰਹੀ। ਔਰ ਇਹ ਉਹਨਾਂ ਨੇ ਜਿਹੜਾ ਆਪਣੀ ਰਿਪੋਰਟ ਕੀਤਾ, ਔਰ ਇੰਡੀਅਨ ਗਵਰਨਮੈਂਟ ਨੇ ਟਵਿੱਟਰ ਨੂੰ ਕਿਹਾ ਕਿ ਫਰੀडम ਹਾਊਸ ਦਾ ਜਿਹੜਾ ਇਹ ਹੈ ਪਾਰਟ, ਇਹਨੂੰ ਬਲੌਕ ਕਰੋ ਫਰੀडम ਹਾਊਸ ਨੂੰ ਵੀ। ਔਰ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਪਹਿਲਾਂ WhatsApp ਦੇ ਨਾਲ ਇਵੇਂ ਹੋ ਚੁੱਕਾ ਸੀ, ਔਰ WhatsApp ਨੇ ਜਿਹੜਾ ਆਲਮੋਸਟ ਇਸ ਦੇ ਬਾਰੇ ਉਹਨਾਂ ਨੇ ਇੱਕ ਲਾਸੂਟ ਦਿੱਲੀ ਦੀ ਕੋਰਟ ਵਿੱਚ ਕੀਤਾ ਹੋਇਆ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇਹਨਾਂ ਦੇ ਕਾਨੂੰਨ ਨੇ, ਇਹ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਿੰਦਾ ਹੈ ਉਸ ਦੇ ਇਹ ਅਗੇਂਸਟ ਨੇ, ਔਰ ਇੰਡੀਅਨ ਗਵਰਨਮੈਂਟ ਇਹਨੂੰ ਆਰਬਿਟਰੇਰਲੀ ਐਂਡ ਡਿਸਪ੍ਰੋਪੋਰਸ਼ਨੇਟਲੀ ਯੂਜ਼ ਕਰ ਰਹੀ ਹੈ। ਸੋ ਇਹ ਮੁਕੱਦਮਾ ਜਿਹੜਾ WhatsApp ਦੀ, ਹੁਣ WhatsApp ਨੂੰ ਜਿਹੜੀ ਇਹਨਾਂ ਦੀ ਵੱਡੀ ਕੰਪਨੀ ਓਨ ਕਰਦੀ, ਉਹਦਾ ਨਾਮ ਮੈਟਾ ਹੈਗਾ, ਔਰ ਇਹ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਸੂ ਕੀਤਾ ਹੋਇਆ। ਔਰ ਉਹਦੇ 'ਚ ਇੰਡੀਅਨ ਗਵਰਨਮੈਂਟ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ, ਅਜੇ ਕਿਉਂਕਿ ਕੇਸ ਪੈਂਡਿੰਗ ਹੈ, ਪਰ ਇੰਡੀਅਨ ਗਵਰਨਮੈਂਟ ਨੇ WhatsApp ਕੇਸ ਦੇ ਜਵਾਬ 'ਚ ਕਿਹਾ, ਗਵਰਨਮੈਂਟ ਹੈਜ਼ ਸੈਡ that right to privacy is not absolute, that it is subject to reasonable restrictions, ਕਿ ਬਈ ਇਹ ਕੋਈ ਐਬਸੋਲੂਟ ਰਾਈਟ ਨਹੀਂ ਹੈ ਵੀ ਉਹਨਾਂ ਦੇ ਕੋਲ ਪ੍ਰਾਈਵੇਸੀ ਦਾ ਹੱਕ ਹੈ। ਔਰ ਇਹ ਚੱਲ ਹੀ ਰਿਹਾ ਸੀ ਕਿ ਜਦੋਂ ਹੁਣ ਟਵਿੱਟਰ ਨੇ ਜਿਹੜਾ ਕਰਨਾਟਕਾ ਹਾਈ ਕੋਰਟ ਬੰਗਲੌਰ ਦੇ ਵਿੱਚ ਉਹਨਾਂ ਨੇ ਜਿਹੜਾ ਇੰਡੀਅਨ ਗਵਰਨਮੈਂਟ ਦਾ ਰੀਸੈਂਟ ਆਰਡਰ ਸੀ ਕਿ ਜਿਹਦੇ 'ਚ ਉਹਨਾਂ ਨੇ ਕਈ 100 ਟਵਿੱਟਰ ਅਕਾਊਂਟ ਬੰਦ ਕਰਵਾਏ ਨੇ। ਟਵਿੱਟਰ ਤਾਂ ਉਹਨਾਂ ਨੇ ਬੰਦ ਕਰਤਾ ਕਿਉਂਕਿ ਮੰਡੇ ਡੈਡਲਾਈਨ ਸੀ, ਨਹੀਂ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਸੀ, ਪਰ ਇਹ ਉਹਨੂੰ ਜਿਹੜਾ ਮੰਨਣ ਤੋਂ ਬਾਅਦ, ਹੁਕਮ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਜੁਡੀਸ਼ੀਅਲ ਰਿਲੀਫ ਦਿਓ। ਔਰ ਇਹ ਕਿਉਂਕਿ ਹੁਣੇ ਹੀ ਫਾਈਲ ਹੋਇਆ ਇਹ ਸੂਟ, ਇਹ ਡੇਟ ਹੈਜ਼ ਨਾਟ ਬੀਨ ਸੈਟ ਫॉर ਅ ਜੱਜ ਟੂ ਰਿਵਿਊ ਟਵਿੱਟਰ ਸੂਟ। ਬਟ ਇਸ ਗੱਲ ਦਾ ਧਿਆਨ ਰਹੇ ਕਿ ਕਰਨਾਟਕਾ ਦੇ ਕੋਰਟ ਨੇ ਜਾਂ ਦਿੱਲੀ ਦੇ ਕੋਰਟ ਨੇ ਟਵਿੱਟਰ ਨੂੰ ਕਿਹੜਾ ਜਸਟਿਸ ਦੇਣਾ ਹੈ, ਕਿਉਂਕਿ ਅਦਾਲਤਾਂ ਤਾਂ ਇਸ ਵੇਲੇ ਜੋ ਕੰਮ ਕਰ ਰਹੀਆਂ ਨੇ ਉਸ ਦਾ ਜੇ ਉਦਾਹਰਣ ਦੇਖਣੀ ਹੋਏ ਤੇ ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਨੇ ਦੇ ਇੱਕ ਜੱਜ ਨੇ ਮਿਸਟਰ ਤਿਵਾੜੀ ਨੇ ਨੂਪੁਰ ਸ਼ਰਮਾ, ਜਿਨ੍ਹਾਂ ਨੇ ਨਬੀ ਮੁਹੰਮਦ ਦੇ ਖਿਲਾਫ ਬੜੀ ਘਟੀਆ ਜਿਹੜੀਆਂ ਨੇ ਟਿੱਪਣੀਆਂ ਕੀਤੀਆਂ, ਸੋ ਉਸ ਜੱਜ ਨੇ ਦੋਸ਼ ਦਿੱਤਾ ਸੀ ਨੂਪੁਰ ਸ਼ਰਮਾ ਨੂੰ ਕਿ ਉਹਨੇ ਸਿੰਗਲ ਹੈਂਡਡਲੀ ਭਾਰਤ ਦੇ ਵਿੱਚ ਨਫ਼ਰਤ ਫੈਲਾਈ ਹੈ, ਕਮਿਊਨਿਟੀ ਦੇ ਵਿੱਚ ਵੰਡ ਪਾਈ ਹੈ। ਔਰ ਇਸ ਦੇ ਉੱਤੇ ਅੱਜ 117 ਦੇ ਕਰੀਬ ਸਾਬਕਾ ਜੱਜਾਂ ਤੇ ਬਿਊਰੋਕਰੈਟਸ ਨੇ ਜਿਹੜਾ ਸੁਪਰੀਮ ਕੋਰਟ ਦੀ ਨਖੇਦੀ ਕੀਤੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਇਹ ਜਿਹੜਾ ਹਿੰਦੂਤਵ ਹੈ ਉਹ ਪਰਕੋਲੇਟ ਕੀਤਾ ਹੋਇਆ ਹੈ, ਕਿਸ ਹੱਦ ਤੱਕ ਇਹ ਥੱਲੇ ਲੈਵਲ ਤੇ ਪਹੁੰਚਿਆ ਹੋਇਆ। ਔਰ ਇਹ ਉਹਨਾਂ ਨੇ ਸੁਪਰੀਮ ਕੋਰਟ ਦੇ ਨੇ ਉਹਨਾਂ ਨੇ ਕਿਹਾ ਇਹ 117 ਸਾਬਕਾ ਜੱਜਾਂ ਦੇ ਬਿਊਰੋਕਰੈਟ ਨੇ, ਜਿਨ੍ਹਾਂ ਦੇ ਵਿੱਚ 15 ਜਿਹੜੇ ਨੇ ਉਹ ਐਕਸ ਜੱਜਿਸ ਨੇ, 77 ਜਿਹੜੇ ਨੇ ਐਕਸ ਬਿਊਰੋਕਰੈਟ ਨੇ ਤੇ 25 ਜਿਹੜੇ ਨੇ ਫੌਜੀ ਆਫਿਸਰ ਨੇ। ਉਹਨਾਂ ਨੇ ਇਹ ਕਿਹਾ ਕਿ ਜੀ ਸੁਪਰੀਮ ਕੋਰਟ ਨੇ ਲਛਮਣ ਰੇਖਾ ਪਾਰ ਕਰ ਲਈ ਹੈ, ਔਰ ਉਹਨਾਂ ਨੇ ਕਿਹਾ ਵੀ ਜਸਟਿਸ ਸੂਰਿਆਕਾਂਤ ਤ੍ਰਿਪਾਠੀ ਆਪਣੀਆਂ ਟਿੱਪਣੀਆਂ ਤੇ ਆਦੇਸ਼ ਵਾਪਸ ਲੈਣ। ਔਰ ਇਸ ਚਿੱਠੀ ਤੇ ਦਸਤਖਤ ਕਰਨ ਵਾਲਿਆਂ 'ਚ ਮੁੰਬਈ, ਗੁਹਾਟੀ ਦੇ ਸਾਬਕਾ ਚੀਫ ਜਸਟਿਸ, ਰਾਜਸਥਾਨ, ਗੁਜਰਾਤ, ਕੇਰਲਾ, ਦਿੱਲੀ ਦੇ ਸਾਬਕਾ ਜੱਜ ਵੀ ਸ਼ਾਮਲ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਬੁਨਿਆਦੀ ਹੱਕਾਂ ਦੀ ਨੂਪੁਰ ਸ਼ਰਮਾ ਦੇ ਉਲੰਘਣਾ ਸੁਪਰੀਮ ਕੋਰਟ ਨੇ ਕੀਤੀ ਹੈ। ਔਰ ਉਹਨਾਂ ਨੂੰ ਇਹ ਕਿਹਾ ਕਿ ਜੀ ਇਹ ਕਰਕੇ ਇਹ ਨੂਪੁਰ ਸ਼ਰਮਾ ਦੇ ਲਈ ਵੱਖਰਾ ਪੈਮਾਨਾ ਕਿਉਂ ਅਪਣਾਇਆ ਗਿਆ। ਹੁਣ ਤੁਸੀਂ ਇਸ ਪਾਰਟ ਨੂੰ ਜੇ ਦੇਖੋਗੇ ਫਿਰ ਇਹ ਲੱਗੇਗਾ ਕਿ ਭਾਈ ਉਸ ਮੁਲਕ ਦੇ ਵਿੱਚ ਚੱਲ ਕੀ ਰਿਹਾ। ਇਕੱਲਾ ਇਹ ਨਹੀਂ ਹੈ ਕਿ ਮੋਦੀ ਜਾਂ ਅਮਿਤ ਸ਼ਾਹ ਬੈਠੇ ਕੁਛ ਕਰ ਰਹੇ ਨੇ, ਆਲਰੇਡੀ ਉਹਨਾਂ ਦਾ ਸਾਰਾ ਨੈਟਵਰਕ ਜੁਡੀਸ਼ਰੀ ਦੇ ਵਿੱਚ, ਮੀਡੀਆ ਦੇ ਵਿੱਚ ਔਰ ਫੌਜ ਦੇ ਵਿੱਚ। ਜੇ ਹੁਣ 25 ਫੌਜੀ ਅਫਸਰ, ਹਾਲਾਂਕਿ ਫੌਜੀ ਰਿਟਾਇਰ ਹੋ ਕੇ ਵੀ ਕਦੇ ਕੋਈ ਪੋਲੀਟੀਕਲ ਕਿਸੇ ਲਾਈਨ ਦੇ ਉੱਤੇ ਕਮੈਂਟਰੀ ਨਹੀਂ ਕਰਦਾ, ਉਹਨਾਂ ਨੂੰ ਹੁੰਦਾ ਕਿ ਵੀ ਅਸੀਂ ਦੇਸ਼ ਸੇਵਾ ਕੀਤੀ ਹੈ ਔਰ ਅਸੀਂ ਦੇਸ਼ ਨਾਲ ਲਾਇਲ ਹਾਂ, ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਅਸੀਂ ਕੁੱਲ ਮਿਲਾ ਕੇ ਕਹਿਣਾ ਹੋਏ, ਔਰ ਇਹ ਨਿਊਯਾਰਕ ਟਾਈਮਸ ਦੀ ਸਟੋਰੀ ਬੜੀ ਕਲੀਅਰਲੀ ਕਹਿੰਦੀ ਹੈ ਕਿ ਭਾਈ ਇਸ ਵੇਲੇ ਜਿਹੜਾ ਹੁਣ ਟਵਿੱਟਰ ਕਿਸ ਪੱਖ ਸੇ ਜਾਏਗਾ, ਕਿਉਂਕਿ ਆਲਰੇਡੀ ਟਵਿੱਟਰ ਨੂੰ ਖਰੀਦਣ ਦੇ ਲਈ ਮਿਸਟਰ ਐਲਨ ਮਸਕ ਨੇ $44 ਬਿਲੀਅਨ ਜਿਹੜਾ ਹੈ ਉਹ ਆਫਰ ਕੀਤਾ ਹੋਇਆ।
ਔਰ ਉਹ ਤਾਂ ਆਲਰੇਡੀ ਚਾਹੁੰਦਾ ਹੈ ਕਿ ਭਾਈ ਇਸ ਦੀ ਥੋੜੀ ਬਹੁਤ ਫਰੀडम ਹੋਏ ਜਿਵੇਂ ਐਲਨ ਮਸਕ ਦਾ ਆਇਆ। ਪਰ ਜੋ ਹਾਲਾਤ ਭਾਰਤ ਦੇ ਵਿੱਚ ਬਣੇ ਹੋਏ ਨੇ, ਔਰ ਇਹ ਗੱਲ ਟਵਿੱਟਰ ਨੇ ਕਹੀ ਹੈ ਕਿ ਬਈ ਇਹ ਜਿਹੜੀ ਹੈ ਇਹ ਮਿਸਟਰ ਮੋਦੀ ਐਂਡ ਹਿਸ ਰੂਲਿੰਗ ਭਾਰਤੀ ਜਨਤਾ ਪਾਰਟੀ ਹੈਵ ਵਰਕਡ ਫॉर several years to corral the power of tech companies and more strictly police what is said online using the new information technology laws to clamp down on dissent। ਕਿ ਹੁਣ ਤਾਂ ਉਹਨਾਂ ਨੇ ਸਪੇਸ ਪੁਲਿਸ ਵੀ ਕ੍ਰੀਏਟ ਕਰਤੀ, ਜਿਹਨੂੰ ਮਰਜ਼ੀ ਚੁੱਕ ਲੈਣ ਕਿ ਤੂੰ ਕੀ ਟਵੀਟ ਕੀਤਾ ਹੈ। ਟਵਿੱਟਰ ਫॉर ਐਗਜ਼ਾਮਪਲ ਹੈਜ਼ ਬੀਨ ਟੋਲਡ ਟੂ ਰਿਮੂਵ ਕੰਟੈਂਟ ਰਿਲੇਟਡ ਟੂ ਕੰਪਲੇਂਟਸ ਅਬਾਊਟ ਸਿਵਲ ਲਿਬਰਟੀਜ਼, protests, press freedoms, and criticism of the government's handling of the pandemic. WhatsApp has been told that it would be required to make people's private messages traceable to government agencies upon request। ਕਿ ਜਿਹੜਾ ਪ੍ਰਾਈਵੇਟ ਮੈਸੇਜ ਵੀ ਹੈ ਜਿਹੜੇ ਦਾ ਉਹਨਾਂ ਦਾ ਕਸਟਮਰ ਨਾਲ ਪ੍ਰੋਮਿਸ ਹੈ ਕਿ ਕਿਸੇ ਉਹਨਾਂ ਨੇ ਕਿਹਾ ਜੀ ਸਾਨੂੰ ਉਹਦੀ ਤੁਸੀਂ ਐਕਸੈਸ ਦਿਓਗੇ ਜਦੋਂ ਸਾਨੂੰ ਲੋੜ ਪਏਗੀ। ਔਰ ਟਵਿੱਟਰ ਨੂੰ ਉਹਨਾਂ ਨੇ ਕਿਹਾ ਵੀ ਇਹ ਸਿਵਲ ਲਿਬਰਟੀਜ਼ ਵਾਲੇ, ਪ੍ਰੋਟੈਸਟ, ਪ੍ਰੈਸ ਫਰੀडम ਤੇ ਜਿਹੜੇ 47 ਲੱਖ ਲੋਕ ਕੋਵਿਡ ਦੇ ਚਲਦੇ ਆ ਭਾਰਤ ਦੇ ਵਿੱਚ ਮਰੇ, ਉਹਨਾਂ ਦੇ ਮਿਸ ਐਂਡ ਉਹਨਾਂ ਨੇ ਕਿਹਾ ਜੀ ਤੁਸੀਂ ਇਹਦੇ ਤੇ ਗੱਲ ਨਹੀਂ ਕਰ ਸਕਦੇ। ਹੁਣ ਇਹਨੂੰ ਫਿਰ ਵੀ ਜੇ ਕੋਈ ਜਮਹੂਰੀਅਤ ਕਹਿੰਦਾ ਹੈ ਜੀ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਤਾਂ ਉਸ ਬੰਦੇ ਦੇ ਲਈ ਅਕਲ ਦਾ ਅੰਨਾ ਲਫ਼ਜ਼ ਜਾਂ ਬੇਈਮਾਨ ਲਫ਼ਜ਼ ਇਸਤੇਮਾਲ ਕੀਤਾ ਜਾ ਸਕਦਾ ਹੈ, ਹੋਰ ਕੋਈ ਲਫ਼ਜ਼ ਇਹਦੇ ਲਈ ਨਹੀਂ ਬਣਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।